ਜਿਨ੍ਹਾਂ ਫੁੱਲ ਮੁਹੱਬਤ ਬੀਜੇ ਯਾਦ ਉਹਨਾਂ ਦੀ ਆਉਂਦੀ ਏ। ਉਹ ਮਰ ਵੀ ਜਾਣ ਤੋਂ ਪਿੱਛੇ ਦੁਨੀਆ ਗੀਤ ਉਹਨਾਂ ਦੇ ਗਾਉਂਦੀ ਏ। ਜਿਨ੍ਹਾਂ ਫੁੱਲ ਮੁਹੱਬਤ ਬੀਜੇ ਯਾਦ ਉਹਨਾਂ ਦੀ ਆਉਂਦੀ ਏ। ਮਰ ਵੀ ਜਾਣ ਤੇ ਪਿੱਛੋਂ ਦੁਨੀਆ ਉਹ ਗੀਤ ਉਹਨਾਂ ਦੇ ਗਾਉਂਦੀ ਏ। ਜਿਹੜੇ ਲੋਕ ਮੁਹੱਬਤ ਦਾ ਪੈਗਾਮ ਛੱਡ ਕੇ ਜਾਂਦੇ ਆ, ਜਿਹੜੇ ਲੋਕ ਮੁਹੱਬਤ ਦੇ ਫੁੱਲ ਖਿਲਾਰ ਕੇ ਜਾਂਦੇ ਆ, ਜਿਹੜੇ ਲੋਕ ਮੁਹੱਬਤ ਵਰਤਾ ਕੇ ਜਾਂਦੇ ਆ, ਜਿਹੜੇ ਲੋਕ ਮੁਹੱਬਤ ਤਕਸੀਮ ਕਰਕੇ ਜਾਂਦੇ ਆ, ਉਹ ਦੁਨੀਆ ਤੋਂ ਚਲੇ ਵੀ ਜਾਣ ਪਿੱਛੇ ਲੋਕ ਉਹਨਾਂ ਦੀਆਂ ਸਟੋਰੀਆਂ ਸੁਣਾਉਂਦੇ ਰਹਿੰਦੇ ਆ, ਉਹਨਾਂ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਆ। ਹਾਜੀ ਆਲਮ ਲੋਹਾਰ ਮਰਹੂਮ, ਅਨਾਇਤ ਹੁਸੈਨ ਭੱਟੀ ਮਰਹੂਮ ਕਹਿਣ ਨੂੰ ਫਨਕਾਰ ਸਨ, ਲੇਕਿਨ ਉਹ ਪੰਜਾਬ 'ਚ ਐਸੀ ਖੁਸ਼ਬੂ ਖਿਲਾਰ ਕੇ ਗਏ ਆ ਕਿ ਇੱਕ ਨੂੰ 20 ਸਾਲ ਹੋ ਗਿਆ ਦੁਨੀਆ ਤੋਂ ਗਏ ਨੂੰ, ਇੱਕ ਨੂੰ 42 ਸਾਲ ਹੋ ਗਿਆ ਦੁਨੀਆ ਤੋਂ ਗਏ ਨੂੰ। ਅੱਜ ਵੀ ਪੁਰਾਣੇ ਬੰਦੇ ਜਦੋਂ ਬੈਠਕਾਂ 'ਚ ਬਹਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਅਗਰ ਮੌਸੀਕੀ ਦਾ ਜ਼ਿਕਰ ਆਉਂਦਾ ਉਹਨਾਂ ਦੋਵਾਂ ਫਨਕਾਰਾਂ ਦਾ ਨਾਂ ਜ਼ਰੂਰ ਲੈਂਦੇ ਆ। ਜਿਸ ਤਰ੍ਹਾਂ ਮੈਨੂੰ ਚੰਦ ਬਜ਼ੁਰਗ ਬੈਠੇ ਸੀ, ਉਹਨੇ ਮੈਨੂੰ ਪੁਰਾਣਿਆਂ ਮੇਲਿਆਂ ਦੀ ਗੱਲ ਸੁਣਾਈ। ਇੱਕ ਗੱਲ ਉਹਨਾਂ ਨੇ ਮੈਨੂੰ ਹਾਜੀ ਆਲਮ ਲੋਹਾਰ ਤੇ ਅਨਾਇਤ ਹੁਸੈਨ ਭੱਟੀ ਦੀ ਸੁਣਾਈ, ਜਿਹੜਾ ਮੈਂ ਮਜਬੂਰ ਹੋ ਗਿਆ ਡਿਸਕਸ ਕਰਨ ਤੇ, ਕਿ ਉਹ ਫਨਕਾਰ ਸੀ, ਗਾਉਣ ਵਾਲੇ ਲੋਕ ਸੀ, ਲੇਕਿਨ ਕੈਸੀ ਮੁਹੱਬਤ ਖਿਲਾਰ ਕੇ ਗਏ ਆ ਕਿ ਲੋਕ 50 ਸਾਲ ਬਾਅਦ ਵੀ ਉਹਨਾਂ ਨੂੰ ਅੱਜ ਯਾਦ ਕਰਨ ਡਏ ਆ। ਉਹ ਮੈਨੂੰ ਬਜ਼ੁਰਗਾਂ ਨੇ ਗੱਲ ਸੁਣਾਈ ਕਿ ਚੀਚਾ ਵਤਨੀ ਤੋਂ ਬੂਰੇ ਰੋਡ ਤੇ, ਚੀਚਾ ਵਤਨੀ ਤੋਂ 20 ਕਿਲੋਮੀਟਰ ਸਾਈਂ ਦੀ ਖੂਹੀ ਦਾ ਇੱਕ ਦਰਬਾਰ ਆ, ਉੱਥੇ ਸਾਲ ਦੀ ਸਾਲ ਮੇਲਾ ਲੱਗਦਾ ਸੀ, ਬੜਾ ਭਰਵਾਂ ਮੇਲਾ ਲੱਗਦਾ ਸੀ। ਤੇ ਅਸੀਂ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਪੱਠਾ ਡੱਕਾ ਕਰਕੇ ਜਦੋਂ ਅਸਰ ਦਾ ਟਾਈਮ ਹੁੰਦਾ ਸੀ ਉਦੋਂ ਪੂਰੇ ਰੈਡੀ ਹੁੰਦੇ ਸੀ ਮੇਲੇ ਤੇ ਜਾਣ ਵਾਸਤੇ। ਡੰਗਰਾਂ ਦੇ ਪੱਠੇ 2 ਦਿਨਾਂ ਦੇ ਇੱਕੋ ਦਿਨ 'ਚ ਬਣਾ ਲੈਣੇ, ਆਪਣੇ ਕੰਮ ਸਾਰੇ ਸੋਝ ਲੈਣੇ। 2 ਹਫ਼ਤੇ ਪਹਿਲੇ ਹੀ ਆਨੇ ਦਵਾਨੀਆਂ ਠਿਆਨੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਵੀ ਮੇਲਾ ਵੇਖਣ ਜਾਣਾ ਹੋਵੇ, ਤੇ ਪਹਿਲੇ ਮਿੱਥ ਲੈਣਾ ਕਿ ਕੀ ਵੇਖਣਾ ਵਾ। ਉਹਨਾਂ ਕਿਹਾ ਜੀ ਅਸੀਂ ਪਹਿਲੇ ਹੀ ਮਿੱਥ ਲਿਆ, ਸਾਨੂੰ ਪਤਾ ਲੱਗਾ ਕਿ ਅਨਾਇਤ ਹੁਸੈਨ ਭੱਟੀ ਔਰ ਆਲਮ ਲੋਹਾਰ ਇਹ ਦੋਵੇਂ ਆਪਣੇ ਆਪਣੇ ਥੀਏਟਰ ਲੈ ਕੇ ਆ ਰਹੇ ਆ। ਅਸੀਂ ਮਿੱਥ ਲਿਆ ਵੀ ਕਿਹੜਾ ਪ੍ਰੋਗਰਾਮ ਵੇਖਣਾ ਵਾ। ਤੈਅ ਇਹ ਪਾਇਆ ਕਿ ਅਸੀਂ ਪਹਿਲਾਂ 2 ਵਜੇ ਤੱਕ ਆਲਮ ਸਾਹਿਬ ਦਾ ਥੀਏਟਰ ਵੇਖਾਂਗੇ, 2 ਵਜੇ ਤੋਂ ਬਾਅਦ ਅਸੀਂ ਚੂੰਕਿ ਤੰਬੂ ਚੁੱਕ ਦਿੰਦੇ ਆ, ਫਿਰ ਜਨਾਬ ਅਨਾਇਤ ਹੁਸੈਨ ਭੱਟੀ ਸਾਹਿਬ ਉਹਨਾਂ ਦੇ ਥੀਏਟਰ 'ਚ ਚਲੇ ਜਾਵਾਂਗੇ। ਇਹ ਗੱਲ ਮਿੱਥ ਕੇ ਅਸੀਂ ਜਨਾਬ ਚਲੇ ਗਏ। ਅਸੀਂ ਕੁਝ 10 ਤੋਂ 12 ਦੋਸਤ ਸੀ, ਜਾ ਕੇ ਪਹਿਲੇ ਘੋਲ ਵੇਖੇ, ਕੌਡੀ ਵੇਖੀ, ਖੇਲ ਤਮਾਸ਼ੇ ਵੇਖੇ। ਰਾਤ ਨੂੰ ਉਹਨਾਂ ਨੇ ਕਿਹਾ ਜੀ ਟਿਕਟਾਂ ਲਈਆਂ, ਅਸੀਂ ਥੀਏਟਰ 'ਚ ਜਾ ਵੜੇ। ਥੀਏਟਰ 'ਤੇ ਜਾਣ ਤੋਂ ਬਾਅਦ ਪੰਜਾਬ ਦਾ ਰੰਗ ਸ਼ੁਰੂ ਹੋ ਗਿਆ, ਜੋੜੀ ਚਿਮਟੇ ਦਾ ਖੇਲ ਸ਼ੁਰੂ ਹੋ ਗਿਆ। ਫਜ਼ਲ ਕਰੀਮ ਸਾਈ ਨੇ ਜੋੜੀ ਜਿਹੀ ਆਵਾਜ਼ ਮਾਰੀ ਤੇ ਜਨਾਬ ਸਪੀਕਰ ਜਿਹੜੇ ਉਹ ਪਾਟਣੇ ਆ ਗਏ, ਆਵਾਜ਼ ਗੂੰਜਣ ਡੈ ਪਈ। ਲਓ ਜੀ ਅਸੀਂ 12 ਵਜੇ 1 ਵਜੇ ਉੱਠਣਾ ਸੀ ਉੱਥੋਂ, ਜਦੋਂ ਤੰਬੂ ਚੁੱਕ ਕੇ ਦੂਏ ਥੀਏਟਰ 'ਚ ਜਾਣਾ ਸੀ। ਲੇਕਿਨ ਉਹਨਾਂ ਨੇ ਕਿਹਾ ਕਿ ਐਸੀ ਉਹਨਾਂ ਨੇ ਦਾਸਤਾਨ ਸ਼ੁਰੂ ਕੀਤੀ ਕਿ ਅਜ਼ਾਨਾਂ ਹੋ ਗਈਆਂ, ਸਾਨੂੰ ਉੱਠਣ ਦਾ ਟਾਈਮ ਹੀ ਨਹੀਂ ਮਿਲਿਆ। ਸਾਰੀ ਰਾਤ ਹੀ ਉੱਥੇ ਲੰਘ ਗਈ। ਤੋਂ ਜਿਹੜੀ ਗੱਲ ਅਸੀਂ ਮਿੱਥੀ ਸੀ, ਫਿਰ ਅਗਲੀ ਰਾਤ ਜਿਹੜਾ ਹੈਗਾ ਸੀ ਸਾਨੂੰ ਦੂਸਰਾ ਭੱਟੀ ਸਾਹਿਬ ਦਾ ਥੀਏਟਰ ਵੇਖਣਾ ਪਿਆ। ਉਹਨੇ ਕਿਹਾ ਜੀ ਫਿਰ ਅਸੀਂ ਉਹ ਥੀਏਟਰ ਵੇਖਿਆ, ਔਰ ਅੱਜ 50 ਸਾਲ ਗੁਜ਼ਰਨ ਤੋਂ ਬਾਅਦ ਵੀ ਸਾਡੀਆਂ ਕੰਨਾਂ 'ਚ ਹਜੇ ਵੀ ਉਹ ਆਵਾਜ਼ਾਂ ਗੂੰਜ ਰਹੀਆਂ, ਉਹ ਸੀਨ ਹਜੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆ, ਉਹ ਨਜ਼ਾਰੇ ਹਜੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆ। ਉਦੋਂ ਲੜਾਈ ਝਗੜਾ ਕੋਈ ਨਹੀਂ ਸੀ, ਚੋਰੀ ਦਾ ਡਰ ਕੋਈ ਨਹੀਂ ਸੀ, ਨਫ਼ਰਤ ਕੋਈ ਨਹੀਂ ਸੀ, ਮੁਹੱਬਤ ਦੇ ਪੈਗਾਮ ਸੀ, ਮੁਹੱਬਤ ਦੇ ਫੁੱਲ ਸੀ। ਇਹ ਮੇਲੇ ਲੱਗਦੇ ਹੁੰਦੇ ਸੀ ਤੇ ਜਨਾਬ ਸਾਰੇ ਸੰਗੀ ਬੇਲੀ ਇਕੱਠੇ ਹੋ ਕੇ ਮੇਲਿਆਂ 'ਚ ਮਜ਼ਾ ਲੈਂਦੇ ਹੁੰਦੇ ਸੀ। ਅੱਜ ਅਸੀਂ ਅਫਸੋਸ ਹੀ ਕਰ ਸਕਦੇ ਹਾਂ ਕਿ ਜਿੱਥੇ 10 ਬੰਦੇ ਇਕੱਠੇ ਹੋ ਜਾਂਦੇ, ਲੜਾਈ ਸ਼ੁਰੂ ਹੋ ਜਾਂਦੀ ਆ। ਉਹ ਸੁਨਹਿਰੀ ਦੌਰ ਬੀਤ ਗਿਆ। ਤੇ ਮੈਂ ਜਨਾਬ ਭੱਟੀ ਸਾਹਿਬ ਤੇ ਲੋਹਾਰ ਸਾਹਿਬ ਦੀ ਜਿਹੜਾ ਹੈ ਉਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨ ਵਾਸਤੇ ਆਖਰ ਤੇ ਫਿਰ ਇਹਨਾਂ ਨੂੰ ਸ਼ੇਰ ਪੇਸ਼ ਕਰ ਰਿਹਾ ਕਿ ਜਿਨ੍ਹਾਂ ਫੁੱਲ ਮੁਹੱਬਤ ਬੀਜੇ ਯਾਦ ਤਿਨਾਂ ਦੀ ਆਉਂਦੀ ਏ। ਉਹ ਮਰ ਵੀ ਜਾਣ ਤੇ ਪਿੱਛੋਂ ਦੁਨੀਆ ਗੀਤ ਉਹਨਾਂ ਦੇ ਗਾਉਂਦੀ ਏ।